ਜਿਹੜੇ ਬੰਦੇ ਬਾਹਰ ਜਾਂਦੇ ਨਾ ਉਹ ਉਹਨਾਂ ਦੀ ਬੜੀ ਦਲੇਰੀ ਦਾ ਕੰਮ ਆ ਬਾਹਰ ਜਾਣਾ। ਅੱਛਾ, ਸਭ ਤੋਂ ਔਖਾ ਕੰਮ ਜਦੋਂ 에ਅਰਪੋਰਟ ਤੋਂ ਮਾਂ-ਬਾਪ ਨੂੰ ਮਿਲਣਾ ਜਾਂ ਘਰ ਦੇ ਜੀਆਂ ਨੂੰ ਮਿਲਣਾ ਨਾ, ਤੇ ਐਂਡ ਤੇ ਗੱਲ ਕਹਿਣੀ ਕਿ ਅੱਛਾ ਰੱਬ ਰਾਖਾ, ਮੁੜ ਕੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਅੱਛਾ, ਬਾਹਰਲੇ ਬੰਦੇ ਜਿਹੜੇ ਹੁੰਦੇ ਨਾ, ਇਹ ਵੀ ਇੱਕ ਕਹਿ ਲਓ ਕਿ ਇਹਨਾਂ ਦੀਆਂ ਵੀ ਕੁਰਬਾਨੀਆਂ ਇਹ ਇਹਨਾਂ ਦਾ ਨਾ ਬੜਾ ਕਿਰਦਾਰ ਹੁੰਦਾ ਵਾ ਆਪਣੇ ਖਾਨਦਾਨ ਵਾਸਤੇ, ਬਲਕਿ ਕਹ ਲਓ ਕਿ ਆਪਣੇ ਮੁਲਕ ਵਾਸਤੇ ਵੀ। ਇਹ ਯਾਨੀ ਕਿ ਲੋਕਾਂ ਵਾਸਤੇ ਜ਼ਿੰਦਗੀ ਵਕਫ ਕਰਦੇ ਆ, ਯਾਨੀ ਕਿ ਏਡੀ ਇਹਨਾਂ ਦੀ ਇਹ ਸਮਝ ਲਓ ਕਿ ਬੜਾ ਅੱਛਾ ਇਹਨਾਂ ਨੂੰ ਅਕਸਰ ਲੋਕ ਤੰਗ ਕਰਦੇ ਯਾਰ। ਇਹ ਪਰਦੇਸੀ ਬੰਦਿਆਂ ਦਾ ਇੱਕ ਐਸਾ ਵਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਪਿੱਛੇ ਪਲਟਣਾ ਕਿ ਨਹੀਂ ਪਲਟਣਾ। ਸਾਰੀ ਉਮਰ ਹੀ ਉਹਨਾਂ ਨੇ ਆਪਣੀ ਦਾਅ 'ਤੇ ਲਾਤੀ ਆਪਣੇ ਘਰ ਦੇ ਨੂੰ ਸਟਰੋਂਗ ਕਰਨ ਤੇ ਆਪਣੇ ਨਾਲ ਦੇ ਨੂੰ। ਯਾਨੀ ਕਿ ਅਕਸਰ ਲੋਕ ਇਹਨਾਂ ਨੂੰ ਡਿਮਾਂਡ, ਮੈਂ ਕਹਿੰਦਾ ਇਹਨਾਂ ਨੂੰ ਡਿਮਾਂਡ ਨਹੀਂ ਕਰਨੀ ਚਾਹੀਦੀ। ਇਹਨਾਂ ਨੂੰ ਹਾਲ ਚਾਲ ਪੁੱਛੋ, ਉਹ ਇਕੱਲੇ ਉੱਥੇ ਬੈਠੇ ਆ। ਅੱਛਾ, ਲੋਕ ਉਹਨਾਂ ਨੂੰ ਵੀ ਡਿਮਾਂਡਾਂ ਕਰਕੇ ਕਦੀ ਕਿਸੇ ਨੇ ਉਹਨਾਂ ਨੂੰ ਸਵਾਏ ਮਾਂ-ਬਾਪ ਤੋਂ ਮੇਰੇ ਹਿਸਾਬ ਨਾਲ ਨਹੀਂ ਕਿਸੇ ਨੇ ਪੁੱਛਣਾ ਪੁੱਤ ਰੋਟੀ ਵੀ ਖਾਧੀ, ਹਾਲ ਚਾਲ ਕਿੱਦਾਂ, ਜਾਂ ਘਰ ਦੇ ਕਿਤੇ ਪੁੱਛ ਲੈਣ। ਨਹੀਂ ਤੇ ਲੋਕ ਸਿਰਫ ਬਾਹਰ ਵਾਲਿਆਂ ਨੂੰ ਡਿਮਾਂਡ ਹੀ ਕਰਦੇ, ਹਾਲਾਂਕਿ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦਾਅ 'ਤੇ ਲਾਤੀ, ਤੁਹਾਡੇ ਵਾਸਤੇ ਵਕਫ ਕਰਤੀ, ਆਪਣੇ ਜੀਆਂ ਵਾਸਤੇ। ਇਹ ਬਹੁਤ ਔਖਾ ਲਮਹਾ ਵਾ ਕਿ ਆਪਣੇ ਹੀ ਘਰ ਪਰਦੇਸੀਆਂ ਤਰ੍ਹਾਂ ਆਉਣਾ, ਕੋਈ ਮਹੀਨਾ 2 ਮਹੀਨੇ ਰਹਿਣਾ ਤੇ ਚਲੇ ਜਾਣਾ। ਇਹ ਕੁਰਬਾਨੀਆਂ ਵਾ ਬਾਹਰ ਵਾਲਿਆਂ ਦੀਆਂ, ਜਿਹਨਾਂ ਪਿੱਛੇ ਪੂਰੇ ਖਾਨਦਾਨ ਪਿੱਛੇ ਇੱਕ ਬੰਦਾ ਹੁੰਦਾ ਜਿਹਨੇ ਆਪਣਾ ਆਪ ਹੀ ਕਹਿ ਲਓ ਕੁਰਬਾਨ ਕਰਦਾ, ਫੇਰ ਸਟਰੋਂਗ ਹੁੰਦੇ। ਇਸ ਕਰਕੇ ਜਿਹੜੇ ਬੰਦੇ ਬਾਹਰ ਆ ਨਾ, ਇਹਨਾਂ ਦਾ ਬਹੁਤ ਵੱਡਾ ਕਿਰਦਾਰ ਆ ਆਪਣੇ ਘਰਦਿਆਂ ਨੂੰ ਸਟਰੋਂਗ ਕਰਨ 'ਚ ਤੇ ਆਪਣੀ ਕੁਰਬਾਨੀ ਦੇਣ 'ਚ।